अस्सलाम वालेकुम लो जी यारो बेलियो मित्रों सज्जनों ते सहेलियो तुसी देख रहे हो एस अहमद पंजाबी। लो जी सब तो पहले ते मुर्शद इमरान अहमद खान नियाजी दी कैद नूं अज 805 दिन हो गए ने ते कैदे तन्हाई नूं 43 दिन पूरे हो गए ते आ मेरा काम सी तुहानूं दसना कि बई आ तुहाडा लीडर तुहाडे लई तुहाडी मुस्तकबिल दी खातर आ जेल कट रहा आ अजियतां आ जुल्म सह रहा वा ते इन्ने दिन हो गए ते कौम जिहड़ी आ ओह कुछ करन ते नज़र नहीं आ रही सानू कि भी कोई जम्मे गफीर एक अडियाला दे बाहर जिहड़ा ओह इकट्ठा होया होए। कम से कम मुर्शद दी आ कैदे तन्हाई जिहड़ी आ एह ते खत्म की जाए क्योंकि आ कैदे तन्हाई ज़हनी टॉर्चर आ जिहड़ा कि कीता जा रहा है इमरान अहमद खान नियाजी दे नाल ते असी मनहासुल कौम जिहड़ी आ ਉਹ ਅਸੀਂ ਫੇਲ ਹੋ ਗਏ ਆ कैदे तन्हाई ਨੂੰ ख़त्म करवाने वास्ते क्योंकि कैदे तन्हाई सिर्फ ਇੱਕੋ ਹੀ वजह तो ख़त्म हो सकती है कि लोगों का एक समंदर ਜਿਹੜਾ ਉਹ ਅਡਿਆਲਾ ਦੇ ਬਾਹਰ ਪਹੁੰਚਿਆ ਹੋਵੇ ਜਿੱਥੇ ਭੈਣਾਂ ਆ ਕੇ ਬਹਿੰਦੀਆਂ। ਲੇਕਿਨ ਅਨਫੋਰਚੂਨੇਟਲੀ ਇੱਦਾਂ ਦਾ ਹਜੇ ਕੋਈ ਸਾਨੂੰ ਚੀਜ਼ ਨਜ਼ਰ ਨਹੀਂ ਆ ਰਹੀ ਕਿ ਲੋਕ ਉੱਥੇ ਆਉਣ ਤੇ ਲੋਕ ਕੀ ਆਉਣ ਜਿਹੜੇ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਨਾਮ ਤੇ ਜਿੱਤ ਕੇ ਬੜੇ ਬੜੇ ਐਵਾਨਾਂ ਤੇ ਬੈਠੇ ਆ ਜਿਹੜੇ ਬੜੇ ਬੜੇ ਅਹੁਦੇ ਲਈ ਬੈਠੇ ਆ ਉਹ ਨਹੀਂ ਆ ਰਹੇ ਤੇ ਸਾਡਾ ਤੁਹਾਡਾ ਕੰਮ ਇਹੀ ਆ ਕਿ ਅਸੀਂ ਜਿਹੜਾ ਨਾ ਉਹਨਾਂ ਨੂੰ ਅਸੀਂ ਬਾਰ ਕਹਿਣਾ ਵਾ ਕਿ ਬਈ ਅਡਿਆਲਾ ਪਹੁੰਚੋ ਤੇ ਅਸੀਂ ਵੀ ਉਹਨਾਂ ਦੇ ਨਾਲ ਉੱਥੇ ਪਹੁੰਚਣਾ। ਇਹੀ ਹੱਲ ਆ। कैदे तन्हाई भी इस तरह ख़त्म होनी है तो मुर्शद की रिहाई भी इस तरह ही ख़त्म होनी है कि एक बहुत बड़ा अवामी रेला एक सैलाब जिहड़ा है वो जो बाहर निकले अवाम का तो उदों ही आज़ादी होनी है तुहाडे लीडर की। मेरा काम सी तुहानूं दसना तुहानूं याद करवाना कि आ देख लो आ टाइम जिहड़ा ना वो बड़ा मुश्किल तरीन टाइम गुजार रहा इमरान अहमद खान नियाजी जेल सिर्फ तुहाडे लई। तो इन्ने दिन हो गए देखो कोई खैर खबर नहीं आई सानू कि मुर्शद की की पोजीशन है की हाल है किस तरह का। तो असी जरा ना आगाही जी ना वो फैलानी है सारिਆਂ ਨੂੰ दसना है कि भाई बाहर आने के बगैर होर कोई चारा नहीं है यही रास्ता है होर कोई नहीं। तो लो जी दूजी खबर जी आ रही है जनाब एक जगह तो हाँ जी वो जगह जी हुण पता नहीं किहड़ी आ लेकिन उत्थे खड़ा हो के एक बेशरम सरेआम नंगा जिहड़ा हाय ਉਹਨੇ ਪਾਰਟੀ ਜਿਹੜੀ ਆ ਨਾ ਉਹ ਲਾਂਚ ਕਰ ਦਿੱਤੀ ਆ ਇੱਕ ਆਪਣੀ ਜਿਹਦੀ ਧੂਮ ਸੀ ਜਿਹਦੇ ਲਈ ਉਹ ਦਰ ਤੇ ਧੱਕੇ ਖਾ ਰਿਹਾ ਸੀ ਦਰ ਤੋਂ ਗਾਲਾਂ ਖਾ ਰਿਹਾ ਸੀ। ਬਾਬਾ ਜੀ ਫਰਮਾਉਂਦੇ ਨੇ ਕਿ ਪੁੱਤਰ ਉਹ ਇਕਰਾਰ ਦੀ ਗੱਲ ਕਰ ਰਹੇ। ਮੈਂ ਕਿਹਾ ਹਾਂਜੀ ਬਾਬਾ ਜੀ ਬਿਲਕੁਲ ਇਕਰਾਰ। ਬਾਬਾ ਜੀ ਕਹਿੰਦੇ ਪੁੱਤਰ ਧੱਕੇ ਠੋਕਰਾਂ ਨਹੀਂ ਉਹ ਦਰ ਤੋਂ ਲਾਂਤਾਂ ਖਾ ਰਿਹਾ ਸੀ ਉਹ ਵੀ ਲੱਖ ਦੀਆਂ ਲਾਂਤਾਂ ਖਾਣ ਰਿਹਾ ਸੀ ਹਰ ਪਾਸੇ ਪੇੜਾ ਉਹਦਾ ਗਰਕ ਹੋਇਆ ਸੀ। ਉਹਨੇ ਲਾਂਚ ਕਰ ਦਿੱਤੀ ਹੋਣੀ ਪਾਰਟੀ। ਮੈਂ ਕਿਹਾ ਹਾਂਜੀ ਬਿਲਕੁਲ ਉਹ ਬੇਗੈਰਤ ਬੇਸ਼ਰਮ ਆਦਮੀ ਉਹ ਜਿਹੜਾ ਟਾਊਟ ਆ ਕੰਪਨੀ ਦਾ ਉਹਨੇ ਪਾਰਟੀ ਲਾਂਚ ਕਰ ਦਿੱਤੀ ਤੇ ਪਾਰਟੀ ਦਾ ਨਾਮ ਜਿਹੜਾ ਉਹਨੇ ਰੱਖਿਆ ਹੈ ਜਨਾਬ ਆਵਾਮ ਰਾਜ ਬੋਲੇ ਤੇਰੇ ਆਵਾਮ ਰਾਜ ਪਾਰਟੀ। ਤੇ ਝੰਡਾ ਜਿਹੜਾ ਉਹਨੇ ਜਨਾਬ ਤੁਹਾਡੇ ਸਾਹਮਣੇ ਪੇਸ਼ ਕੀਤਾ ਉਹ ਹੈ ਜਨਾਬ ਤੁਰਕੀ ਦਾ ਝੰਡਾ। ਹੁਣ ਬੰਦਾ ਪੁੱਛੇ ਯਾਰ आ की हो रहा यार इकरार आ तू की कीता यार बेगैरती बेशरम आदमी वो तुर्की का झंडा तो इत्थे लै आया यार नाम रख रहे तो जनाब अवाम राज उत्थे लिखदे अवाम राज तुर्किया उत्थे चले जा तुर्किया का झंडा लैके भाई कोई झंडा तो कोई अपना कोई समझ आती कोई बना लेंदा यार। मतलब आ की है आ बंदा कहता जी मैं यूथ नूं रिप्रजेंट करदा बल्कि इनू ਜਿਹੜਾ ਨਾ ਉਹ ਲਾਂਚ ਕੀਤਾ ਗਿਆ ਯੂਥ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਔਰ ਆਪ ਹੈ ਬਜ਼ੁਰਗ ਆਦਮੀ ਹੈ ਯਕੀਨ ਕਰੋ 3 ਇਹਦੀਆਂ ਸ਼ਾਦੀਆਂ ਨੇ ਚੌਥੀ ਹਲੇ ਮੇਰਾ ਹੱਥ ਤਿਆਰ ਹੈ ਕੰਮ ਉਹ ਇਹਨੂੰ ਕੋਈ ਅੱਛਾ ਜਿਹਾ ਹਕੀਮ ਨਹੀਂ ਲੱਭ ਰਿਹਾ ਨਹੀਂ ਤੇ ਹੁਣ ਤਾਂ ਕਹਿੰਦੇ ਚੌਥੀ ਵੀ ਖੜਕਾ ਦੇਣੀ ਸੀ। ਸਭ ਬੇਗੈਰਤ ਬੇਸ਼ਰਮ ਆਦਮੀ ਹੈ। ਬਾਬਾ ਜੀ ਕਹਿੰਦੇ ਲੈ ਦੱਸ ਅੰਦਾਜ਼ਾ ਕਰੋ ਯਾਰ ਮੇਰਾ ਮਤਲਬ ਹੈ ਕਿ ਉਹਨੂੰ ਹਕੀਮ ਨਹੀਂ ਲੱਭ ਰਿਹਾ ਚੌਥੀ ਸ਼ਾਦੀ ਵਾਸਤੇ 3 ਉਹਦੀਆਂ ਹੋਈਆਂ। ਬਾਬਾ ਜੀ ਕਹਿੰਦੇ ਸਾਡੇ ਕੋਲ ਹਕੀਮ ਹੈ ਸਾਨੂੰ ਕੋਈ ਸ਼ਾਦੀ ਵਾਲਾ ਨਹੀਂ ਲੱਭ ਰਿਹਾ ਸਾਨੂੰ ਬਾਬਾ ਜੀ ਕਹਿੰਦੇ ਡੱਡੂ ਨਹੀਂ ਲੱਭ ਰਿਹਾ। ਮਤਲਬ ਯਾਰ ਆ ਨਾ ਇਨਸਾਫੀ ਆ ਇਸ ਜ਼ਮਾਨੇ ਦੀ। ਬਾਬਾ ਜੀ ਕਹਿੰਦੇ ਕਿਆਮਤ ਦੀ ਨਿਸ਼ਾਨੀਆਂ ਹਾਂ ਬਾਬਾ ਜੀ ਕਹਿੰਦੇ ਯਾਰ ਆ ਜ਼ਿਆਦਤੀ ਹੈ। ਮੈਂ ਕਿਹਾ ਬਾਬਾ ਜੀ ਤੁਹਾਡੇ ਕੋਲ ਕਿਹੜਾ ਹਕੀਮ
ਬਾਬੇ ਕਹਿੰਦੇ ਆਪਣਾ ਜੇਦਾ ਕੰਜਰ ਬੜਾ ਵੱਡਾ ਹਕੀਮ ਹੈ ਹਰਾਮ ਦਾ, ਉਹ ਵੱਡਾ ਹਰਾਮ ਦਾ। ਹਾਂ ਉਹ ਬਾਬਾ ਜੀ ਕਹਿੰਦੇ ਮੈਂ ਕਿਹਾ ਬਾਬਾ ਜੀ ਫਿਰ ਇਹਨੂੰ ਉਹਦੇ 'ਚ ਭੇਜ ਦਿਓ। ਬਾਬਾ ਜੀ ਕਹਿੰਦੇ ਨਹੀਂ ਭਾਈ ਉਹਦਾ ਹਿਸਾਬ ਹੋਰ ਆ। ਖੈਰ ਉਹ ਆਪਣਾ 3 ਸ਼ਾਦੀਆਂ ਵਾਲਾ ਜਿਹੜਾ ਚੌਥੀ ਦੇ ਮਗਰ ਲੱਗਾ ਫਿਰਦਾ, ਉਹ ਦੱਸਾਂਗੇ ਤੁਹਾਨੂੰ ਕਿਹਦੇ ਪਿੱਛੇ ਲੱਗਾ ਫਿਰਦਾ। ਲੇਕਿਨ ਬਾਬੇ ਕਹਿੰਦੇ ਉਹ ਡੱਡੂ ਦੇ ਪਿੱਛੇ ਤਾਂ ਨਹੀਂ ਲੱਗਾ ਫਿਰਦਾ। ਮੈਂ ਕਹਿੰਦੇ ਡੱਡੂ ਨਹੀਂ ਲੱਗਾ, ਕੋਈ ਉਹਦੇ ਹਿਸਾਬ ਹੋਰ ਹੈ, ਜਰਨੈਲੀ ਹਿਸਾਬ ਕਿਤਾਬ ਹੈ ਉਹਦੇ। ਹਾਂ ਅਤੇ ਉਹ ਜਨਾਬ ਉਹਨੇ ਪਾਰਟੀ ਲਾਂਚ ਕਰ ਦਿੱਤੀ ਅਤੇ ਉੱਥੇ ਖੜਾ ਨਜ਼ਰ ਆ ਰਿਹਾ, ਕਸਮਾਂ ਖਾਂਦਾ, ਵਾਅਦੇ ਕਰਦਾ ਔਰ ਕਹਿ ਰਿਹਾ ਉਹੀ ਪੁਰਾਣੀਆਂ ਗੱਲਾਂ ਜੋ ਪਹਿਲੇ ਕਹਿ ਰਿਹਾ ਸੀਗਾ ਕਿ ਬਈ ਮੇਰੀ ਕਸਮ ਚੁਕਾ ਲਓ ਮੈਨੂੰ, ਅੱਲਾ ਰਸੂਲ ਦੀ ਕਸਮ ਖਾ ਰਿਹਾ ਕਿ ਜੀ ਮੈਂ ਜਿਹੜਾ ਵਾ ਨਾ ਉਹ ਇਹ ਕਦੀ ਵੀ ਇਸ ਪਾਰਟੀ ਦੇ ਵਿੱਚ ਕੋਈ ਅਹੁਦਾ ਨਹੀਂ ਲਵਾਂ। ਮੈਂ ਇਸ ਪਾਰਟੀ ਦਾ ਨਾ ਕੋਈ MNA ਬਣਨਾ, ਨਾ MPA ਬਣਨਾ, ਨਾ ਸੈਨੇਟਰ, ਨਾ ਕੋਈ ਅਹੁਦਾ ਨਹੀਂ। ਮੈਂ ਸਿਆਸਤ ਨਾਲ ਮੇਰਾ ਕੋਈ ਤਾਲੁਕ ਨਹੀਂ। ਹਾਲਾਂਕਿ ਇਹ ਗੱਲ ਇਹਦੇ ਹੈਂਡਲਰ ਨੂੰ ਕਹਿਣੀ ਚਾਹੀਦੀ ਆ ਕਸਮ ਖਾ ਕੇ। ਡੀਜੇ ਵਾਲਾ ਬਾਬੂ ਆ ਕੇ ਕਸਮ ਖਾ ਕੇ ਕਵੇ ਕਿ ਬਈ ਸਾਡਾ ਸਿਆਸਤ ਨਾਲ ਕੋਈ ਤਾਲੁਕ ਨਹੀਂ ਅੱਜ ਤੋਂ। ਬਾਬਾ ਜੀ ਕਹਿੰਦੇ ਉਹ ਝੂਠਾ ਆਦਮੀ ਹੈ, ਝੂਠੀ ਕਸਮ। ਬਾਬਾ ਜੀ ਕਹਿੰਦੇ ਉਹ ਅੱਲਾ ਮਾਫ ਕਰੇ ਤੱਤੇ ਤਵੇ 'ਤੇ ਵੀ ਬਹਿ ਜਾਣਾ। ਹਾਂ ਅਸੀਂ ਫਿਰ ਵੀ ਇਤਬਾਰ ਨਾ ਕਰੀਏ ਉਹਦੇ 'ਤੇ, ਉਹਦਾ ਕੋਈ ਇੱਕ। ਮੈਂ ਕਿਹਾ ਬਾਬਾ ਜੀ ਤੱਤੇ ਤਵੇ 'ਤੇ ਕਿੱਦਾਂ ਬਹਿ ਸਕਦਾ? ਬਾਬਾ ਜੀ ਕਹਿੰਦੇ ਉਹ ਬਹਿ ਸਕਦਾ ਭਾਈ, ਹਾਂ ਲਾ ਕੇ ਤੇ ਰੱਖ ਕੇ ਉੱਤੇ। ਤੇ ਬਾਬਾ ਜੀ ਕਹਿੰਦੇ ਸਾਨੂੰ ਯਕੀਨ ਦਿਲਾਉਣ ਦੀ ਕੋਸ਼ਿਸ਼ ਤਾਂ ਕਰ ਸਕਦਾ, ਲੇਕਿਨ ਅਸੀਂ ਕਰਾਂਗੇ ਨਹੀਂ। ਉਹ ਫਿਰ ਇਹਨਾਂ ਦੇ ਹੈਂਡਲਰਾਂ ਨੂੰ ਕਹਿਣਾ ਚਾਹੀਦਾ, ਲੇਕਿਨ ਇਹ ਜਿਹੜਾ ਨਾ ਅੱਗੇ ਹੋ ਕੇ ਕਹਿ ਰਿਹਾ ਕਿ ਲਓ ਜੀ ਮੇਰਾ ਸਿਆਸਤ ਨਾਲ ਕੋਈ ਤਾਲੁਕ ਨਹੀਂ। ਉਹ ਬਈ ਤੂੰ ਆਪ ਪਾਰਟੀ ਜਿਹੜੀ ਆ ਇਹ ਅੰਬ ਲੈਣ ਨੂੰ ਤੂੰ ਮੇਰਾ ਮਤਲਬ ਲਾਂਚ ਕਰਨ ਡਿਆ ਕਿ ਤੂੰ ਸਿਆਸਤ। ਉਹ ਕਹਿੰਦਾ ਜੀ ਮੈਂ ਯੂਥ ਨੂੰ ਜਿਹੜਾ ਨਾ ਕਰਨਾ ਹੈ, ਬਜ਼ੁਰਗ ਆਦਮੀ ਬੁੱਢਾ ਆਦਮੀ ਆ ਔਰ ਬਜ਼ੁਰਗ ਆਦਮੀ ਨੂੰ ਇੰਝ ਬਣੂ ਕੇ ਜਿਹੜਾ ਨਾ ਉਹ ਯੂਥ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਲੀ ਕਿਸਮ ਦਾ, ਜਿੱਦਾਂ ਦੇ ਕੰਪਨੀ ਕਰਦੀ ਆ ਜਾਲੀ ਯੂਥ ਬਣਾ ਕੇ ਇਹਨੂੰ ਸੁੱਟਿਆ ਅੱਗੇ ਕਿ ਜਨਾਬ ਜਾ ਕੇ ਤੇ ਯੂਥ ਨੂੰ ਘੇਰ। ਤੇ ਬਾਬਾ ਜੀ ਕਹਿੰਦੇ ਯੂਥ ਨੂੰ ਘੇਰਨ ਵਾਲਾ ਆਈਡੀਆ ਕਿਸ ਭੂਤਨੀ ਦੇ ਨੇ ਇਹਨੂੰ ਦਿੱਤਾ ਸੀ? ਮੈਂ ਕਿਹਾ ਬਾਬਾ ਜੀ ਆਪ ਵੀ ਭੂਤਨੀ ਦਾ ਹੀ ਆ। ਹਾਂ ਇਹਨੂੰ ਆਈਡੀਆ ਵੀ ਉਹ ਭੂਤਨੀ ਦੀਆਂ ਨੇ ਦਿੱਤਾ ਜਿਨ੍ਹਾਂ ਨੇ ਉਹ ਦੂਜੀਆਂ ਪਾਰਟੀਆਂ ਬਣਾਉਣ ਦੇ ਆਈਡੀਆ ਦਿੱਤੇ। ਉਹ ਬਈ ਉਹ ਇਸਤਹਕਾਮ ਪਾਕਿਸਤਾਨ ਪਾਰਟੀ ਵੀ ਸੀ ਬਣਾਈ ਇਹਨਾਂ ਨੇ, ਯਾਦ? ਉਹ ਤਰੀਨ ਪਾਰਟੀ, ਉਹ ਅਲੀਮ ਪਾਰਟੀ, ਦਨ ਇਹਨਾਂ ਨੇ ਜਨਾਬ ਲਾਂਚ ਕੀਤੀ ਹੈ। ਕਹਿੰਦੇ ਲੋ ਜੀ ਉਹ ਫਲਾਨਾ ਵਜ਼ੀਰ ਆਜ਼ਮ ਬਣੇਗਾ, ਫਲਾਨਾ ਵਜ਼ੀਰ ਬਣੇਗਾ, ਜੋ ਜੀ ਤੈਅ ਹੋ ਗਿਆ। ਉਹ ਕਿੱਥੇ ਗਈ ਪਾਰਟੀ? ਤਰੀਨ ਉਹਨੂੰ ਛੱਡ ਕੇ ਨੱਸ ਗਿਆ, ਉਹਨੂੰ ਸਮਝ ਆ ਗਈ ਕਿ ਉਸਤਾਦ ਵੜ ਗਿਆ ਕੰਮ, ਬੇੜਾ ਗਰਕ ਹੋ ਗਿਆ ਪਾਰਟੀ ਦਾ। ਉਹ ਵੀ ਬਣਾਈ ਇੱਕ ਪਾਰਟੀ, ਫਿਰ ਪਤਾ ਨਹੀਂ ਪਾਕ ਵਤਨ ਪਾਰਟੀ, ਫਿਰ ਪਤਾ ਨਹੀਂ ਕਿਹੜੀ ਪਾਰਟੀ, ਉਹ ਸਾਰੀਆਂ ਵੜ ਗਈਆਂ, ਆਵਾਮ ਨੇ ਵੜ ਕੇ ਰੱਖ ਦਿੱਤੀਆਂ। ਹੁਣ ਇਹਨਾਂ ਨੇ ਕਿੱਦਾਂ ਇਹਨਾਂ ਦੇ ਮੱਤ ਆਈ ਕਿ ਵੀ ਆਹ ਜਿਹੜਾ ਆਪਣਾ ਤੁਹਾਡਾ ਬਜ਼ੁਰਗ ਕਿਸਮ ਦਾ ਟੱਟੂ ਮੁੰਡਾ ਖੁੰਡਾ ਬਣਾ ਕੇ ਤੁਸੀਂ ਸੁੱਟਿਆ, ਅਜੀਬੋ ਗਰੀਬ, ਆਹ ਮਜ਼ਾਕ ਨਹੀਂ ਕਰ ਰਿਹਾ, ਇਹਨੂੰ ਇਸ ਤਰ੍ਹਾਂ ਇਹਨੂੰ ਆਰਡਰ ਹੈ ਕਿ ਇੱਦਾਂ ਦਾ ਹੁਲੀਆ ਬਣਾ ਕੇ ਰੱਖਣਾ ਜਿੱਦਾਂ ਤੂੰ ਬਿਲਕੁਲ ਯੂਥ ਹਾਂ। ਹਾਂ ਬਿਲਕੁਲ ਬਾਬਾ ਜੀ ਕਹਿੰਦੇ ਆ ਯੂਥ ਪੀੜਾ ਰੱਖੋ ਜੀ, ਇੱਦਾਂ ਦੀ ਯੂਥ। ਮੈਂ ਕਹਿੰਦੀ ਆ ਉਹ ਤੁਹਾਨੂੰ ਪਤਾ ਫਿਰ ਉਹ ਚਿਹਰੇ ਤੋਂ ਸਾਫ਼ ਜ਼ਾਹਰ ਹੋ ਜਾਂਦਾ ਕਿ ਬਈ ਬਜ਼ੁਰਗ ਆਦਮੀ ਹੈ, ਬਜ਼ੁਰਗ ਆਦਮੀ ਨੂੰ ਜਾਣ ਬੁੱਝ ਕੇ ਤਾਂ ਕਿ ਯੂਥ ਨੂੰ ਘੇਰਿਆ ਜਾਏ, ਯੂਥ ਨੂੰ ਨਾਲ ਮਿਲਾਇਆ ਜਾਏ ਅਤੇ ਜਿਹੜੇ ਨੌਜਵਾਨ ਉਹ ਇਸ ਤੜ ਪਾਰਟੀ ਸ਼ਾਮਿਲ ਹੋਣ। ਜਿਹਦਾ ਵੀ ਦਿਲ ਕਰਦਾ ਵਜ਼ੀਰ ਆਜ਼ਮ ਬਣਨ ਨੂੰ, ਜਿਹਦਾ ਵੀ ਦਿਲ ਕਰਦਾ ਕੋਈ ਆਪਣਾ ਵਜ਼ੀਰ ਆਲਾ ਬਣਨ ਨੂੰ, MNA MP, ਉਹ ਸਾਰੇ ਤੁਹਾਨੂੰ ਪਤਾ ਯੂਥ ਆਏਗੀ ਇਹਦੇ ਵਿੱਚ। ਅਤੇ ਉਹ ਸੋਚਦੇ, ਹਾਲਾਂਕਿ ਯੂਥ ਪਹਿਲੇ ਇਹਨਾਂ ਨੂੰ ਐਕਸਪੋਜ਼ ਕਰ ਚੁੱਕੀ ਹੈ, ਨੌਜਵਾਨ ਜਿਹੜੇ ਨੇ ਉਹ ਪਹਿਲੇ ਖੱਗਲ ਕਰ ਚੁੱਕੇ ਇਹਨਾਂ ਨੂੰ। ਹੁਣ ਜਿਹੜੇ ਤੁਸੀਂ ਦੇਖ ਰਹੇ ਹੋ ਨਾ ਇਕਰਾਰ ਦੇ ਨਾਲ ਖੜੇ ਇਸ ਬੇਸ਼ਰਮ ਨੰਗੇ ਇਨਸਾਨ ਦੇ ਟਾਊਟ ਦੇ ਇੱਧਰ ਉੱਧਰ ਖੜੇ ਸਾਰੇ, ਆਹ ਸਾਰੇ ਉਹ ਆਪਣਾ ਕੋਈ ਕਿਸੇ ਨੂੰ 500 ਦਿੱਤਾ, ਕਿਸੇ ਨੂੰ 1000 ਦਿੱਤਾ। ਹਾਂ ਤਨਖਾਹਾਂ ਇੱਦਾਂ ਹੀ ਹੈ ਨਾ, ਮੇਰਾ ਮਤਲਬ ਤਨਖਾਹਾਂ ਪਾਰਟੀ ਵੀ ਤਾਂ ਚਲਾਉਣੀ ਹੈ ਨਾ, ਖਰਚਾ ਪਾਣੀ ਹਿਸਾਬ ਤਾਂ। ਉਹ ਜਿਨ੍ਹਾਂ ਨੂੰ ਤਵੱਕੋ ਕਿ ਵੀ ਆਹ ਸਾਡਾ ਥੋੜ੍ਹਾ ਜਿਹਾ ਲੁੱਟ ਮਾਰ ਦਾ ਪ੍ਰੋਗਰਾਮ ਇੱਥੋਂ ਆ ਜਾਏਗਾ, ਚਲੋ ਇਹਦੇ ਨਾਲ ਰਲ ਜਾਓ, ਉੱਦਾਂ ਦੇ। ਹਾਲਾਂਕਿ ਦਿਲੋਂ ਪੁੱਛੋ ਉਹ ਵੀ ਗਾਲਾਂ ਕੱਢਦੇ ਹੋਣੇ ਇਹਨੂੰ ਕਿ ਬੇਗੈਰਤ ਆਦਮੀ। ਖੈਰ ਨਹੀਂ, ਉਹ ਪਾਰਟੀ ਜਨਾਬ ਲਾਂਚ ਕਰ ਦਿੱਤੀ ਅਤੇ ਉਹਦਾ ਹੁਣ ਪਾਰਟੀ ਦਾ ਮਨਸ਼ੂਰ ਕੀ ਹੋਣਾ? ਇਹ ਮਨਸ਼ੂਰ ਜਿਹੜਾ ਜਨਾਬ ਉਹੀ ਆ ਜੋ ਬਾਬਾ ਜੀ ਨੇ ਦੱਸ ਦਿੱਤਾ। ਔਰ ਬਾਬਾ ਜੀ ਫਰਮਾਉਂਦੇ ਨੇ ਕਿ ਪੁੱਤਰ ਇਸ ਪਾਰਟੀ ਦਾ ਮਨਸ਼ੂਰ ਹੈ ਕਿ ਜੋ ਜਰਨੈਲ ਕਵੇ ਉਹੀ ਸੱਚ ਹੈ, ਉਹੀ ਕਰਨਾ ਸੀ। ਹਾਂ ਕਿਉਂਕਿ ਜਰਨੈਲ ਦੀ ਪਾਰਟੀ ਆ ਅਤੇ ਜਰਨੈਲ ਸਾਹਿਬ ਤਾਂ। ਮੈਂ ਕਿਹਾ ਬਾਬਾ ਜੀ ਕਿਹੜੀ ਜਰਨੈਲ ਦੀ ਪਾਰਟੀ? ਬਾਬਾ ਜੀ ਕਹਿੰਦੇ ਯਾਰ ਇਹਦੇ ਪਿੱਛੇ ਇੱਕ ਦਾਸਤਾਨ ਆ। ਇਹ ਹੁਣ ਬ੍ਰੇਕਿੰਗ ਨਿਊਜ਼ ਆ, ਅੰਦਰ ਦੀ ਖਬਰ ਬਾਬਾ ਜੀ ਤੁਹਾਨੂੰ ਦੇਣ ਲੱਗਿਆ। ਬਾਬਾ ਜੀ ਕਹਿੰਦੇ ਆ ਲਗਤਬਾਜ਼ੀ ਆ ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਨਾਲ। ਮੈਂ ਕਿਹਾ ਬਾਬਾ ਜੀ ਬਿਲਕੁਲ ਹੈ, ਕਿਹਦੀ ਹੈ? ਬਾਬਾ ਜੀ ਕਹਿੰਦੇ ਯਾਰ ਕਿਹਨੂੰ ਨਹੀਂ ਪਤਾ ਕਿਹਦੀ ਹੈ? ਉਹ ਦੇਖ ਲਓ ਜਿਹਨੂੰ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਕੱਢਿਆ ਸੀਗਾ, ਜਿਹੜਾ ਉਹਨੂੰ ਸਲੂਟ ਮਾਰਦਾ ਹੁੰਦਾ ਸੀ ਪਹਿਲੇ,
ਉਹਨੂੰ ਚੌਕਿਆਂ ਨੇ ਬਾਹਰ ਕੱਢਿਆ ਕਿ ਚੱਲ ਸੈਰ ਤੇ। ਉਹਨੂੰ ਹੁਣ ਗੁੱਸਾ ਹੈ ਨਾ, ਉਹ ਕਹਿੰਦਾ ਕਿ ਮੈਂ ਹਰ ਸ਼ੈ ਲੈ ਲੈਣੀ ਆ, ਹਾਂ ਇਹਦੇ ਮੁਕਾਬਲੇ 'ਚ ਇਹਨੂੰ ਦੱਸਣਾ ਕਿ ਦੇਖ ਅੱਜ ਮੇਰੇ ਕੋਲ ਸਾਰਾ ਕੁਛ ਆ ਗਿਆ। ਬਾਬਾ ਜੀ ਕਹਿੰਦੇ ਤਾਂ ਹੀ ਉਹਨੇ ਦੇਖੋ ਪਾਕਿਸਤਾਨ 'ਤੇ ਮੁਕੰਮਲ ਕਬਜ਼ਾ ਕੀਤਾ ਉਹਨੇ ਬੰਦੂਕ ਦੇ ਜ਼ੋਰ 'ਤੇ। ਅਦਾਲਤਾਂ ਉਹਨੇ ਚੱਕ ਲਈਆਂ, ਅਦਾਲਤਾਂ ਜੱਜ ਆਪਣੇ ਬਿਠਾਤੇ, ਆਇਨ ਦਾ ਉਹਨੇ ਹੁਲੀਆ ਵਿਗਾੜਤਾ, ਹਾਂਜੀ ਕਾਨੂੰਨ ਉਹਨੇ ਖ਼ਤਮ ਕਰਤਾ, ਇਲੈਕਸ਼ਨ ਉਹਨੇ ਲੁੱਟੇ ਚੋਰੀ ਕੀਤੇ ਦਿਨ ਦਿਹਾੜੇ ਬੰਦੂਕ ਦੇ ਜ਼ੋਰ 'ਤੇ, ਔਰ ਲਿਆ ਕੇ ਮਾਈ ਪੰਜਾਬ 'ਚ ਬਿਠਾਤੀ ਅਤੇ ਉਹ ਭਿਖਾਰੀ ਇੱਥੇ ਸੈਂਟਰ 'ਚ ਬਿਠਾਤਾ, ਅਤੇ ਆ ਡਕੈਤ ਜਿਹੜੇ ਸਿੰਧ 'ਚ ਬਿਠਾਤੇ, ਹਾਂ ਅਤੇ ਬਲੋਚਿਸਤਾਨ 'ਚ ਵੀ ਆਪਣੇ ਟੱਟੂ ਬਿਠਾ ਦਿੱਤੇ। ਹਾਂਜੀ ਇਹ ਸਾਰਾ ਜਿਹਨੇ ਕੁਛ ਕੀਤਾ ਉਹ ਹੁਣ ਕਰ ਕਰਾ ਕੇ ਤਾਂ ਹੁਣ ਉਹਨੇ ਇੱਕ ਬੰਦੇ ਨੂੰ ਬੁਲਾਇਆ। ਉਹ ਕਹਿੰਦਾ ਦੇਖ ਹੁਣ ਮੁਆਜ਼ਨਾ ਕਰ ਮੇਰਾ ਅਤੇ ਖਾਂ ਦਾ, ਦੱਸ ਹੁਣ ਕਿਹਦੇ ਕੋਲ ਜ਼ਿਆਦਾ ਤਾਕਤ। ਉਹ ਬੰਦਾ ਕੋਈ ਸੱਚਾ ਸੀਗਾ, ਉਹ ਕਹਿਣ ਲੱਗਾ ਖਾਂ ਕੋ। ਹਾਂ ਉਹ ਕਹਿਣ ਲੱਗਾ ਤੈਨੂੰ ਲਵੇ ਮੌਲਾ, ਮੈਂ ਸਾਰਾ ਕੁਛ ਤਾਂ ਕਰ ਬੈਠਾ। ਉਹ ਕਹਿਣ ਲੱਗਾ ਉਹ ਭਾਈ ਹਜੇ ਵੀ ਉਹਦੇ, ਅੱਛਾ ਉਹਨੂੰ ਸਮਝ ਆਈ ਕਿ ਅੱਛਾ ਇਹਦਾ ਮਤਲਬ ਹੈ ਕਿਉਂਕਿ ਇਮਰਾਨ ਖਾਨ ਕੋ ਹੈ ਪਾਰਟੀ PTI ਔਰ ਪੂਰੇ ਮੁਲਕ ਦੀ ਸਭ ਤੋਂ ਬੜੀ ਪਾਰਟੀ ਹੈ। ਉਹਦੇ ਜ਼ਿਹਨ 'ਚ ਆਇਆ ਕਿ ਲੋ ਜੀ ਆ ਜ਼ਹਿਨੀ ਮਰੀਜ਼ ਜਿਹੜਾ ਉਹਦੇ ਜ਼ਿਹਨ 'ਚ ਆਇਆ। ਬਾਬਾ ਕਹਿੰਦੇ ਆ ਜ਼ਹਿਨੀ ਮਰੀਜ਼ ਤੇ ਜ਼ਿਹਨ 'ਚ ਕਿੰਨਾ ਕੁਛ ਅੱਛੀ ਚੀਜ਼ ਆ ਸਕਦੀ ਹੈ। ਮੈਂ ਕਿਹਾ ਓਏ ਬਾਕੀ ਅੱਛੀ ਚੀਜ਼ ਤਾਂ ਕੋਈ ਨਹੀਂ, ਜ਼ਹਿਨੀ ਮਰੀਜ਼ ਦਾ ਮਰਜ਼ੀ ਆ ਸਕਦਾ ਉਹਦੇ ਜ਼ਿਹਨ ਦੇ ਵਿੱਚ, ਅਤੇ ਉਹ ਮਰਜ਼ੀ ਚੱਲ ਰਿਹਾ ਹਜੇ ਤੱਕ। ਅਤੇ ਖੈਰ ਉਹਨੇ ਸਮਝਿਆ ਕਿ ਲੋ ਜੀ ਅੱਛਾ ਇਹਦੇ ਕੋਲ ਹੈ ਪਾਰਟੀ, ਹੁਣ ਇਤਨੀ ਬੜੀ ਪਾਰਟੀ ਹੈ ਇਹਦੀ ਅਤੇ ਮੇਰੇ ਕੋਲ ਤਾਂ ਪਾਰਟੀ ਕੋਈ ਨਹੀਂ। ਮੈਂ ਤਾਂ ਸਰਕਾਰੀ ਮੁਲਾਜ਼ਮ ਹਾਂ, ਵੈਸੇ ਮੈਂ ਬੰਦੂਕ ਦੇ ਜ਼ੋਰ 'ਤੇ ਕਬਜ਼ਾ ਸਾਰਾ ਕੁਛ ਕਰ ਲਿਆ, ਹਾਂ ਲੇਕਿਨ ਹੈ ਤਾਂ ਮੈਂ ਸਰਕਾਰੀ ਮੁਲਾਜ਼ਮ ਹੀ ਨਾ ਇੱਕ, ਅਤੇ ਵਾਕਈ ਮੈਂ ਉਹਦੇ ਲੈਵਲ 'ਤੇ ਕਿੱਦਾਂ ਆ ਸਕਦਾ, ਹਜੇ ਤਾਂ ਨਹੀਂ ਪਹੁੰਚਿਆ। ਉਹ ਹੁਣ ਜਨਾਬ ਉਹਨੇ ਸੋਚਿਆ ਕਿ ਲੋ ਜੀ ਜੇ ਇਹਦੀ PTI ਖਾਂਦੀ ਤਾਂ ਮੈਂ ਆਪਣੀ ਪਾਰਟੀ ਬਣਾਵਾਂਗਾ, ਇੱਥੇ ਰਕਮ ਲੰਗੀ। ਤਾਂ ਕਰਕੇ ਬਾਬਾ ਜੀ ਕਹਿੰਦੇ ਨੇ ਕਿ ਲੋ ਜੀ ਆਹ ਪਾਰਟੀ ਜਿਹੜੀ ਆ ਨਾ ਆਹ ਬਣਾਈ ਗਈ ਹੈ, ਅੱਜ ਉਹਦਾ ਇਫਤਿਤਾਹ ਕਰ ਦਿੱਤਾ ਗਿਆ, ਫੀਤੇ ਸ਼ੀਤੇ ਕੱਢ ਦਿੱਤੇ ਗਏ ਨੇ, ਆਵਾਮ ਰਾਜ ਪਾਰਟੀ। ਬਾਬਾ ਜੀ ਕਹਿੰਦੇ ਆਹ ਜਿਹੜਾ ਨਾ ਟੈਂਪਰੇਰੀ ਨਾਮ ਹੈ ਇਹਦਾ। ਮੈਂ ਕਿਹਾ ਆਵਾਮ ਰਾਜ। ਬਾਬਾ ਜੀ ਕਹਿੰਦੇ ਹਾਂ ਇਹ ਥੋੜ੍ਹੇ ਅਰਸੇ ਬਾਅਦ ਜਿੱਦਾਂ ਹੀ ਇਹ ਪਾਰਟੀ ਥੋੜ੍ਹੀ ਜਿਹੀ ਵਧੀ ਇਹਦਾ ਨਾਮ ਬਦਲ ਦਿੱਤਾ ਜਾਏਗਾ। ਮੈਂ ਕਿਹਾ ਬਾਬਾ ਜੀ ਇੱਕ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਪਾਰਟੀ ਅੱਗੇ ਵਧਣ ਨਹੀਂ ਲੱਗੀ, ਇੱਥੇ ਹੀ ਮੁੱਕ ਜਾਣੀ, ਖਤਮ ਹੋਇਆ ਕੰਮ। ਉਹ ਕੀ ਬਣੇਗਾ ਉਸ ਪਾਰਟੀ ਦਾ ਜਿਹੜੀ ਸ਼ੁਰੂ ਹੋਣ ਤੋਂ ਪਹਿਲੀ ਫਾਰਗ ਹੋ ਗਈ ਹੈ, ਜੇ ਸਾਰੇ ਪਤਾ ਕਿ ਯਾਰ ਟਾਊਟ ਆਦਮੀ ਹੈ, 2 ਨੰਬਰ ਆਦਮੀ ਹੈ। ਮੈਂ ਕਿਹਾ ਚਲੋ ਫਿਰ ਵੀ ਅੰਦਾਜ਼ਾ ਕਰ ਲਓ ਕਿ ਚਲੋ ਇਹ ਪਾਰਟੀ ਜਿਹੜੀ ਆ ਇਹ ਕੋਈ ਚੱਲ ਪਈ, ਅਤੇ ਫਿਰ ਅੱਗੇ ਜਾ ਕੇ ਕੀ ਨਾਮ ਹੋਊਗਾ। ਬਾਬਾ ਜੀ ਕਹਿੰਦੇ ਫਿਰ ਇਹਦਾ ਨਾਮ ਹੋਊਗਾ ਫੌਜੀ ਰਾਜ। ਮੈਂ ਕਿਹਾ ਬਾਬਾ ਜੀ ਉਹ ਤਾਂ ਪਹਿਲੇ ਹੀ ਲੱਗਾ। ਬਾਬਾ ਜੀ ਕਹਿੰਦੇ ਚਲੋ ਫਿਰ ਜਰਨੈਲੀ ਰਾਜ ਕਰ ਲਓ। ਮੈਂ ਕਿਹਾ ਬਾਬਾ ਜੀ ਉਹ ਵੀ ਲੱਗਾ ਹੀ ਹੋਇਆ। ਬਾਬਾ ਜੀ ਕਹਿੰਦੇ ਉਹ ਲੱਗਾ ਹੋਇਆ ਲੇਕਿਨ ਮੁਕਾਬਲਾ ਵੀ ਤਾਂ ਕਰਨਾ ਨਾ ਖਾਨ। ਮੈਂ ਕਿਹਾ ਉਹ ਜਰਨੈਲੀ ਰਾਜ ਹੋਏਗਾ ਅਤੇ ਇਹਦਾ ਚੇਅਰਮੈਨ ਕੌਣ ਹੋਏਗਾ। ਬਾਬਾ ਜੀ ਕਹਿੰਦੇ ਉਹੀ। ਮੈਂ ਕਿਹਾ ਬਾਬਾ ਜੀ ਉਹੀ ਕੌਣ। ਬਾਬਾ ਜੀ ਕਹਿੰਦੇ ਉਹੀ ਚੀਫ ਆਫ ਆਰਮੀ ਸਟਾਫ, चीफ ऑफ डिफेंस स्टाफ, फील्ड मार्शल, वज़ीर आज़म, वज़ीर आला जी, सदर ममलिकत और फाइनेंस मिनिस्टर, फाइनेंस सैकटरी, हाँ जी जो भी पाकिस्तान होते सारे तो ਉਹਦੇ ਕੋਲ। ਬਾਬਾ ਜੀ ਕਹਿੰਦੇ ਇਹ ਨਹੀਂ ਸੀਗਾ ਉਹਦੇ, ਉਹ ਹੁਣ ਬਣ ਜਾਏਗਾ ਜਨਾਬ ਫਿਰ ਆਖਰ 'ਚ ਜਰਨੈਲੀ ਰਾਜ ਪਾਰਟੀ ਦਾ ਚੇਅਰਮੈਨ। ਇੱਥੇ ਰਕਮ ਲੰਗੀ। ਬਾਬਾ ਜੀ ਕਹਿੰਦੇ ਫਿਰ ਉਹ ਆਏਗਾ ਕਰੇਗਾ ਮੁਕਾਬਲਾ ਆਪਣਾ ਖਾਂ ਦੇ ਨਾਲ, ਲੇਕਿਨ ਬਾਬਾ ਜੀ ਕਹਿੰਦੇ ਕਿ ਉਹ ਮੁਕਾਬਲਾ ਫਿਰ ਵੀ ਨਹੀਂ ਹੋਣਾ ਕਿਉਂਕਿ ਉਹਨੇ ਫਿਰ ਹਾਰ ਜਾਣਾ। ਮੈਂ ਕਿਹਾ ਬਾਬਾ ਜੀ ਉਹ ਕਿਵੇਂ। ਬਾਬਾ ਜੀ ਕਹਿੰਦੇ ਪੁੱਤਰ ਪਾਰਟੀਆਂ ਹੁੰਦੀਆਂ ਆਵਾਮ ਦੇ ਨਾਲ, ਹਾਂ ਇਸ ਟਾਈਮ ਆਵਾਮ ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਨਾਲ ਖੜੀ ਆ, ਸਾਰੀ ਦੀ ਸਾਰੀ ਖੜੀ ਆ। ਹੋਰ ਗੱਲ ਹੈ ਥੋੜ੍ਹੀ ਡਰੀ ਹੋਈ ਆ, ਹਾਂ ਇਹਨਾਂ ਨੇ ਵੀ ਜ਼ੁਲਮ ਘੱਟ ਕੀਤੇ, ਸਿੱਧੀਆਂ ਗੋਲੀਆਂ ਮਾਰੀਆਂ। ਲਾਜ਼ਮੀ ਗੱਲ ਹੈ ਆਵਾਮ ਥੋੜ੍ਹੀ ਡਰੀ ਆ, ਲੇਕਿਨ ਜਿੱਦਾਂ ਹੀ ਇਹਨੂੰ ਮੌਕਾ ਮਿਲਦਾ ਉਹ ਆ ਕੇ ਠੱਕ ਕਰਕੇ ਵੋਟ ਪਾ ਕੇ ਨਿਕਲ ਜਾਂਦੇ ਇਮਰਾਨ ਅਹਿਮਦ ਖਾਨ ਨਿਆਜ਼ੀ ਨੂੰ, ਅਤੇ ਆਵਾਮ ਤੇ ਉਹਦੇ ਨਾਲ ਖੜੀ ਆ। ਇਹਨਾਂ ਨੇ ਹੈ ਕੁਛ ਨਹੀਂ, ਤੇ ਹਾਰੇ ਹੋਏ ਆ, ਅਜ਼ਲਾਂ ਤੋਂ ਹਾਰੇ ਹੋਏ ਲੋਕ। ਬਾਬਾ ਜੀ ਕਹਿੰਦੇ ਜਿਹਦੇ ਮੁਕੱਦਰਾਂ 'ਚ ਆ ਜ਼ਲਾਲਤ ਲਿਖੀ ਜਾ ਚੁੱਕੀ ਹੈ ਨਾ, ਬਾਬਾ ਜੀ ਕਹਿੰਦੇ ਉਹ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਐਂਡ 'ਚ ਉਹਨੇ ਹੋਣਾ ਜ਼ਲੀਲ ਹੀ ਹੁੰਦਾ। ਬਾਬਾ ਜੀ ਕਹਿੰਦੇ ਆਹ ਪਾਰਟੀ ਇਹਨੂੰ ਬਣਾਉਣ ਵਾਲੇ, ਇਹਨੂੰ ਲਾਂਚ ਕਰਨ ਵਾਲੇ, ਇਹਨਾਂ ਦੇ ਮੁਕੱਦਰਾਂ 'ਚ ਜ਼ਲਾਲਤ ਲਿਖੀ ਹੈ, ਇਹਨਾਂ ਨੇ ਜ਼ਲੀਲ ਹੀ ਹੋਣਾ। ਅੱਜ ਵੀ ਜ਼ਲੀਲ ਹੋ ਰਿਹਾ, ਆ ਕੱਲ੍ਹ ਵੀ ਜ਼ਲੀਲ ਹੋਣਗੇ, ਆ ਮੁਸਤਕਬਲ 'ਚ ਵੀ ਜ਼ਲੀਲ ਹੀ ਹੋਣਗੇ ਕਿਉਂਕਿ ਤਾਰੀਖ ਲਿਖੀ ਜਾ ਰਹੀ ਆ। ਆ ਬੇਗੈਰਤ ਬੇਸ਼ਰਮ ਆਦਮੀ ਜਿਹੜਾ 3 ਬੁੱਢੀਆਂ ਵਾਲੀ ਸਰਕਾਰ ਆ ਕੇ ਹੋਣਾ ਪਾਰਟੀ ਲਾਂਚ ਕਰਕੇ ਤਾਂ ਹੀ ਕਸਮਾਂ ਵਾਅਦੇ ਕਰ ਰਿਹਾ ਕਿ ਵੀ ਮੈਂ ਨਹੀਂ ਹੋਣਾ, ਮੈਂ ਕੋਈ ਅਹੁਦਾ ਨਹੀਂ ਲੈਣਾ, ਜਿਹਨੇ ਲੈਣਾ
ਹਾਂ ਉਹ ਬੈਠੇ ਪਿੰਡੇ 'ਚ, ਉਹਨਾਂ ਦੀ ਪਾਰਟੀ ਆ, ਉਹਨਾਂ ਦੇ ਅਹੁਦੇ ਆ। ਹਾਂ ਜੇ ਕੋਈ ਚੱਲ ਪਈ ਸਿਸਟਮ ਬਣ ਗਿਆ। ਹੋਰ ਕੋਈ ਹਿਸਾਬ ਨਹੀਂ, ਇੱਕੋ ਹੀ ਗੱਲ ਆ, ਜੇ ਇਸ ਪਾਰਟੀ 'ਚ ਕੋਈ ਚੰਦ ਬੰਦੇ ਆ ਗਏ ਤਾਂ ਉਹ ਆ ਕੇ ਵੀ ਬੰਦੇ ਫੜੋ, ਇੱਟਾਂ ਬੰਨੋ ਉਹਨਾਂ ਨਾਲ। ਕਿ ਜਿੱਦਾਂ PTI ਦੇ ਬੰਦਿਆਂ ਦੀ ਯਾਦ ਇਹਨਾਂ ਨੇ ਪ੍ਰੈਸ ਕਾਨਫਰੰਸ ਨਹੀਂ ਕਰਵਾਈਆਂ ਕਿ ਲਓ ਜੀ ਮੇਰਾ ਅੱਜ ਤੋਂ ਬਾਅਦ PTI ਨਾਲ ਕੋਈ ਤਾਲੁਕ ਨਹੀਂ ਆ। ਹਾਂ ਮੇਰਾ ਇਮਰਾਨ ਖਾਨ ਦਾ ਕੋਈ ਤਾਲੁਕ ਆ 9 ਮਈ ਫਾਸਟ ਫਲੈਗ ਤੋਂ ਬਾਅਦ ਉੱਦਾਂ ਹੀ ਆ ਬੰਦੇ ਫੜੋ, ਹਾਂ ਜਾ ਕੇ ਇੱਟਾਂ ਟੰਗੋ ਉਹਨਾਂ ਨਾਲ ਤੇ ਉਹਨਾਂ ਕੋਲ ਪ੍ਰੈਸ ਕਾਨਫਰੰਸ ਉੱਦਾਂ ਹੀ ਕਰਾਓ ਕਿ ਵੀ ਮੈਂ ਅੱਜ ਤੋਂ ਬਾਅਦ ਆਵਾਮੀ ਰਾਜ ਪਾਰਟੀ ਜਿਹੜੀ ਆ ਇਹਦੀ ਸ਼ਮੂਲੀਅਤ ਇਖਤਿਆਰ ਕਰਦਾ। ਇੱਕ ਤਾਂ ਛੱਡ ਕੇ ਨਾ ਪਹਿਲੇ ਛੱਡਣ ਵਾਲਾ ਕੰਮ ਕੀਤਾ, ਹੁਣ ਇਖਤਿਆਰ ਇਹ ਹੋ ਜਾਣਾ। ਯਕੀਨ ਕਰੋ ਕਿਉਂਕਿ ਅਹੁਦਾ ਤਾਂ ਆਣੇ ਨਹੀਂ ਕਿਸੇ ਨੇ, ਤੇ ਉਹ ਇੰਝ ਹੀ ਉਹਨਾਂ ਨੂੰ ਇੱਟਾਂ ਉੱਟਾਂ ਟਿਕਾਣੀਆਂ ਪੈਣੀਆਂ ਨੇ। ਹਿਸਾਬ ਸੀ ਬਾਬਾ ਜੀ ਕਹਿੰਦੇ ਨੇ ਕਿ ਲੋ ਜੀ ਇੱਕ ਗੱਲ ਹੈ, ਅਗਰ ਇਹ ਪਾਰਟੀ ਵਾਕਈ ਚਲਾਉਣੀ ਹੈ ਨਾ, ਫਿਰ ਬਾਬਾ ਜੀ ਕਹਿੰਦੇ ਮੇਰੇ ਮਸ਼ਵਰੇ 'ਤੇ ਅਮਲ ਕਰ ਲੈਣ ਤੇ ਪਾਰਟੀ ਚੱਲ ਜਾਏਗੀ। ਮੈਂ ਕਹੋ ਬਾਬਾ ਜੀ ਉਹ ਕਿਹੜੇ ਮਸ਼ਵਰੇ? ਬਾਬਾ ਜੀ ਕਹਿੰਦੇ ਕਿ ਮਸ਼ਵਰਾ ਲੈ ਵਾ ਕਿ ਬਈ ਇਸ ਪਾਰਟੀ ਜਿਹੜਾ ਆਪਣਾ ਹੈ ਨਾ ਉਹ ਇਨਫੋਰਮੇਸ਼ਨ ਸੈਕਟਰੀ ਦਾ ਅਹੁਦਾ ਜਿਹੜਾ। ਮੈਂ ਕਿਹਾ ਹਾਂਜੀ ਬਾਬਾ ਜੀ ਉਹ ਜਿੱਦੇ ਕੰਜਰ ਨੂੰ ਦੇ ਦਈਏ। ਬਾਬਾ ਜੀ ਕਹਿੰਦੇ ਆ ਜਿੱਦਾਂ ਕੰਜਰ ਮੂੰਹ ਹੈ ਉਹਦਾ ਸੋਦੇ ਦਾ। ਬਾਬਾ ਜੀ ਕਹਿੰਦੇ ਉਹਦਾ ਤਾਂ ਸਹਾਫਤ ਵਾਲਾ ਮੂੰਹ ਨਹੀਂਗਾ, ਬਗੈਰ ਬੇਸ਼ਰਮ ਆਦਮੀ ਨਾ, ਉਹ ਹਕੀਮ ਆਦਮੀ ਹੈ। ਹਾਂ ਉਹ ਆਪਣੇ ਪੈਸੇ ਪੂਸੇ ਬਣਾ ਲਈ ਆ ਗਿਆ ਨਹੀਂ ਉਹਦੇ। ਮੈਂ ਕਿਹਾ ਬਾਬਾ ਜੀ ਫਿਰ ਕਿਹਨੂੰ ਰੱਖੀ? ਬਾਬਾ ਜੀ ਕਹਿੰਦੇ ਆ ਇਹਨਾਂ ਨੂੰ ਮਸ਼ਵਰਾ ਕਿ ਇੱਥੇ ਰੱਖੋ ਡੱਡੂ ਚਾਰਜਰ ਨੂੰ ਬੱਲੇ। ਤੇ ਬਾਬਾ ਜੀ ਕਹਿੰਦੇ ਬਈ ਇੱਕ ਤਾਂ ਡੱਡੂ ਚਾਰਜਰ ਦੀ ਜਿਹੜੀ ਹੈ ਨਾ ਉਹ ਪਜ਼ੀਰਾਈ ਬੜੀ ਹੈ। ਤੇ ਬਾਬਾ ਜੀ ਮੈਨੂੰ ਵੀ ਹਸਾ ਦਿੰਦੇ ਨੇ। ਮੈਂ ਕਿਹਾ ਬਾਬਾ ਜੀ ਕਿਹੜੀ ਪਜ਼ੀਰ? ਬਾਬਾ ਜੀ ਕਹਿੰਦੇ ਉਹਦੇ ਨਾਲ ਲੋਕ ਮੁਹੱਬਤ ਹੀ ਬਹੁਤ ਕਰਦੇ। ਮੈਂ ਕਿਹਾ ਬਾਬਾ ਜੀ ਯਾਰ ਤੁਸੀਂ ਆਪਣਾ ਨਾਮ ਮੁਹੱਬਤ ਰੱਖਿਆ, ਲੋਕ ਤਾਂ ਕੋਈ ਨਹੀਂ ਕਰਦੇ ਆ। ਬਾਬਾ ਜੀ ਕਹਿੰਦੇ ਨਹੀਂ ਤੈਨੂੰ ਪਤਾ ਨਹੀਂ, ਮੈਂ ਗਰਾਊਂਡ 'ਤੇ ਮੇਰਾ ਮਤਲਬ ਜਾਣਦਾ ਵਾ, ਲੋਕਾਂ ਨਾਲ ਗੱਲ ਕਰਦਾ ਅਤੇ ਉਹ ਬਹੁਤ ਮੁਹੱਬਤ ਕਰਦੇ ਆ ਡੱਡੂ ਨਾਲ। ਮੈਂ ਕਿਹਾ ਬਾਬਾ ਜੀ ਕਿਸ ਕਿਸਮ ਦੇ ਲੋਕ ਨੇ ਜਿਹੜੇ ਡੱਡੂ ਨਾਲ ਮੁਹੱਬਤ ਕਰਦੇ? ਬਾਬਾ ਜੀ ਕਹਿੰਦੇ ਮੇਰੇ ਵਰਗੇ ਬਾਬੇ ਨੇ, ਕੋਈ 75 ਸਾਲਾਂ ਦਾ, ਕੋਈ 80 ਦਾ, ਕਿਸੇ ਦੇ ਦੰਦ ਹੈ ਨਹੀਂ ਗੇ, ਕਿਸੇ ਕੋ ਉੱਠ ਨਹੀਂ ਹੁੰਦਾ। ਹਾਂ ਲੇਕਿਨ ਉਹ ਗੱਲਾਂ ਇਹੀ ਕਰਦੇ ਆ ਕਿ ਬਈ ਡੱਡੂ ਦੀ ਬਾਤ। ਹਾਂ ਬਾਬਾ ਜੀ ਕਹਿੰਦੇ ਆ ਡੱਡੂ ਰੱਖ ਲਓ ਇੱਥੇ ਇਨਫੋਰਮੇਸ਼ਨ ਸੈਕਟਰੀ। ਉਹ ਡੱਡੂ ਆਊਗਾ ਸੁਰਖੀ ਪਾਊਡਰ ਲਾ ਕੇ, ਹਾਏ ਹਾਏ ਰੱਬਾ ਬੱਲੇ ਬੱਲੇ। ਬਾਬਾ ਜੀ ਕਹਿੰਦੇ ਸੁਰਖੀ ਪਾਊਡਰ ਲਾ ਕੇ ਆ ਕੇ ਉਹਨੇ ਬਹਿਣਾ ਅਤੇ ਉਹਨੇ ਇੱਕ ਆਵਾਜ਼ ਲਾਣੀ ਹੈ ਕਿ ਆ ਜਾਓ। ਬਾਬਾ ਜੀ ਕਹਿੰਦੇ ਨੇ ਕਿ ਸਾਰੇ ਬਾਬੇ ਦੀ ਪਾਰਟੀ ਚਲੇ ਜਾਣਗੇ। ਮੈਂ ਬਾਬਾ ਜੀ ਪ੍ਰੋਬਲਮ ਹੈ ਨਾ ਕਿ ਇਹ ਪਾਰਟੀ ਬਾਬਿਆਂ ਵਾਸਤੇ ਨਹੀਂ ਗਈ, ਇਹ ਯੂਥ ਨੌਜਵਾਨਾਂ ਵਾਸਤੇ ਬਣਾਈ ਉਹਨਾਂ ਨੇ। ਬਾਬਿਆਂ ਦਾ ਕੀ ਕੰਮ? ਬਾਬੇ ਜਿਹੜੇ ਨੇ ਉਹ ਕਿਸੇ ਖਾਤੇ 'ਚ ਨਹੀਂ ਲਿਖਦੇ ਉਹ ਬਾਬਿਆਂ ਨੂੰ। ਆਹ ਯੂਥ ਦੀ ਪਾਰਟੀ ਉਹਨਾਂ ਨੇ ਬਣਾਈ ਕਿ ਯੂਥ ਆਏਗੀ। ਬਾਬਾ ਜੀ ਕਹਿੰਦੇ ਬਸ ਫਿਰ ਭੁੱਲ ਜਾਓ, ਫਿਰ ਜ਼ਲੀਲ ਹੀ ਹੋਣਗੇ ਸਾਰੇ ਦੇ ਸਾਰੇ। ਇੱਦਾਂ ਆਹ ਸਿਸਟਮ ਚੱਲ ਰਿਹਾ।